ਕੈਲੀਫੋਰਨੀਆ ਦੇ ਵਿੱਚ ਲੋੜੀਂਦਾ ਮੀਂਹ ਤੇ ਸਨੋ ਜਿਹੜੀ ਉਹ ਆ ਰਹੀ ਆ। ਸੋ ਇਹ ਲੇਟੈਸਟ ਸਪ੍ਰਿੰਗ ਸਟਾਰਮ ਦੇ ਨਾਲ ਕਹਿੰਦੇ ਆ ਵੀ ਕੁਝ ਰਾਹਤ ਮਿਲੂਗੀ। 3 ਸਾਲਾਂ ਤੋਂ ਸੋਕੇ ਦੇ ਵਿੱਚੋਂ ਲੰਘ ਰਿਹਾ ਕੈਲੀਫੋਰਨੀਆ ਨੂੰ ਇਸ ਦੀ ਬਹੁਤ ਦਰਕਾਰ ਸੀਗੀ। ਵਿੰਟਰ ਜਿਹੜੀ ਆ ਕਹਿੰਦੇ ਕਾਫੀ ਖੁਸ਼ਕ ਹੀ ਲੰਘੀ ਆ। ਕਈ ਮਹੀਨਿਆਂ ਦੇ ਵਿੱਚ ਤਾਂ ਬਿਲਕੁਲ ਵੀ 1 ਇੰਚ ਵੀ ਮਾੜਾ ਮੋਟਾ ਵੀ ਬੂੰਦ ਵੀ ਜਿਹੜਾ ਉਹ ਮੀਂਹ ਨਹੀਂ ਪਿਆ ਸੀਗਾ। ਸੋ ਅਪ੍ਰੈਲ ਮਹੀਨੇ ਦੇ ਵਿੱਚ ਇਹ ਦੂਸਰਾ ਸਟਾਰਮ ਆ ਰਿਹਾ ਹੈਗਾ ਆ। ਹਾਇਰ ਐਲੀਵੇਸ਼ਨਸ ਦੇ ਉੱਤੇ ਕਹਿੰਦੇ ਵੀ 1 ਤੋਂ 2 ਫੁੱਟ 30 ਤੋਂ 60 ਸੈਂਟੀਮੀਟਰ ਤੱਕ ਸਨੋ ਜਿਹੜੀ ਆ ਉਹ ਪੈ ਸਕਦੀ ਆ ਤੇ ਕਈ ਥਾਵਾਂ ਦੇ ਉੱਤੇ 3 ਇੰਚ ਤੱਕ ਮੀਂਹ ਵੀ ਪਵੇਗਾ। ਸੋ ਵਿੰਟਰ ਸਟਾਰਮ ਵਾਰਨਿੰਗਸ ਉਹ ਇਸ ਟਾਈਮ ਆਲਰੇਡੀ ਚੱਲ ਰਹੀਆਂ ਹੈਗੀਆਂ ਆ। ਔਰੀਗਨ ਦੇ ਬਾਰਡਰ ਦੇ ਨਾਲ ਵੀ ਉਧਰ ਕੈਸਕੇਡਸ ਦੇ ਵਿੱਚ ਤੇ ਸਿਆਰਾ ਨਵਾਡਾ ਦੇ ਵਿੱਚ ਜਿਹੜੇ ਵੀ ਟਰੈਵਲਰਸ ਆ ਉਹਨਾਂ ਨੂੰ ਕਹਿੰਦੇ ਵੀ ਵਾਈਟ ਆਊਟ ਕੰਡੀਸ਼ਨਸ, ਰੋਡ ਕਲੋਜ਼ਰਸ, ਚੇਨ ਕੰਟਰੋਲਸ ਆ ਉਸ ਦਾ ਸਾਹਮਣਾ ਕਰਨਾ ਪਊਗਾ। ਸਿਆਰਾ ਦੇ ਵਿੱਚੋਂ ਕਹਿੰਦੇ ਜਿਹੜਾ ਵੀ ਕੋਈ ਲੰਘੂਗਾ ਅੱਜ ਉਹਨਾਂ ਦੇ ਲਈ ਕਾਫੀ ਮੁਸ਼ਕਲ ਜਿਹੜੀ ਉਹ ਹੋਊਗੀ। ਸੋ ਇੱਕ ਵੈਲਕਮਿੰਗ ਸਾਈਨ ਆਪਾਂ ਕਵਾਂਗੇ। ਕੈਲੀਫੋਰਨੀਅਨਸ ਤੇ ਖੁਸ਼ ਹੁੰਦੇ ਆ ਜਦੋਂ ਵੀ ਪਹਾੜਾਂ ਦੇ ਵਿੱਚ ਬਰਫ਼ ਜਾਂ ਮੀਂਹ ਪੈਂਦਾ ਆ। ਸੋ ਆਪਾਂ ਨੂੰ ਦਰਕਾਰ ਰਹਿੰਦੀ ਆ। ਅਕਸਰ ਪਾਣੀ ਜਿਹੜਾ ਸਾਡਾ ਮੁੱਕਿਆ ਰਹਿੰਦਾ ਆ। ਸੋ ਹੁਣ ਡਰਾਊਟ ਦੇ ਵਿੱਚੋਂ ਜੂਝਦੇ ਹੋਏ ਇਹ ਜਿਹੜੇ ਵਿੰਟਰ ਸਟਾਰਮਸ ਆ ਉਹਨਾਂ ਦਾ ਆਪਾਂ ਨੂੰ ਜਿਹੜਾ ਉਹ ਵੈਲਕਮ ਕਰਦੇ ਆ। ਸੋ ਜ਼ਿਆਦਾ ਮੀਂਹ ਪਵੇ, ਜ਼ਿਆਦਾ ਸਨੋ ਪਵੇ ਤਾਂ ਚੰਗੀ ਹੀ ਗੱਲ ਆ ਜੀ। ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਡਾਓ ਜੋਨ ਇੰਡਸਟਰੀਅਲ ਉੱਪਰ ਗਿਆ ਹੈਗਾ, ਨੈਟਫਲੈਕਸ ਇੱਕ ਵਾਰੀ ਫੇਰ ਥੱਲੇ ਨੂੰ ਲੁੜਕਿਆ ਹੈਗਾ। ਜੀ ਬਿਲਕੁਲ। ਸੋ ਡਾਓ ਜੋਨਸ ਅੱਜ 250 ਪੁਆਇੰਟ ਚੜ੍ਹਿਆ, 35,161 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 3 ਪੁਆਇੰਟ ਦੀ ਗਿਰਾਵਟ ਦਰਜ ਹੋਈ, 4459 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 167 ਪੁਆਇੰਟ ਦੀ ਗਿਰਾਵਟ ਆਈ, 13,453 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1957 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $102 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 2.85% ਦੇ ਉੱਤੇ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 41,575 US$ ਦੇ ਬਰਾਬਰ ਰਿਹਾ ਹੈਗਾ ਆ। $1 ਦੀ ਕੀਮਤ ਇੰਡੀਆ ਦੇ 76 ਰੁਪਏ ਤੇ 26 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਕੈਲੀਫੋਰਨੀਆ ਦੇ ਵਿੱਚ ਲੋੜੀਂਦਾ ਮੀਂਹ ਤੇ ਸਨੋ ਜਿਹੜੀ ਉਹ ਆ ਰਹੀ ਆ। ਸੋ ਇਹ ਲੇਟੈਸਟ ਸਪ੍ਰਿੰਗ ਸਟਾਰਮ ਦੇ ਨਾਲ ਕਹਿੰਦੇ ਆ ਵੀ ਕੁਝ ਰਾਹਤ ਮਿਲੂਗੀ। 3 ਸਾਲਾਂ ਤੋਂ ਸੋਕੇ ਦੇ ਵਿੱਚੋਂ ਲੰਘ ਰਿਹਾ ਕੈਲੀਫੋਰਨੀਆ ਨੂੰ ਇਸ ਦੀ ਬਹੁਤ ਦਰਕਾਰ ਸੀਗੀ। ਵਿੰਟਰ ਜਿਹੜੀ ਆ ਕਹਿੰਦੇ ਕਾਫੀ ਖੁਸ਼ਕ ਹੀ ਲੰਘੀ ਆ। ਕਈ ਮਹੀਨਿਆਂ ਦੇ ਵਿੱਚ ਤਾਂ ਬਿਲਕੁਲ ਵੀ 1 ਇੰਚ ਵੀ ਮਾੜਾ ਮੋਟਾ ਵੀ ਬੂੰਦ ਵੀ ਜਿਹੜਾ ਉਹ ਮੀਂਹ ਨਹੀਂ ਪਿਆ ਸੀਗਾ। ਸੋ ਅਪ੍ਰੈਲ ਮਹੀਨੇ ਦੇ ਵਿੱਚ ਇਹ ਦੂਸਰਾ ਸਟਾਰਮ ਆ ਰਿਹਾ ਹੈਗਾ ਆ। ਹਾਇਰ ਐਲੀਵੇਸ਼ਨਸ ਦੇ ਉੱਤੇ ਕਹਿੰਦੇ ਵੀ 1 ਤੋਂ 2 ਫੁੱਟ 30 ਤੋਂ 60 ਸੈਂਟੀਮੀਟਰ ਤੱਕ ਸਨੋ ਜਿਹੜੀ ਆ ਉਹ ਪੈ ਸਕਦੀ ਆ ਤੇ ਕਈ ਥਾਵਾਂ ਦੇ ਉੱਤੇ 3 ਇੰਚ ਤੱਕ ਮੀਂਹ ਵੀ ਪਵੇਗਾ। ਸੋ ਵਿੰਟਰ ਸਟਾਰਮ ਵਾਰਨਿੰਗਸ ਉਹ ਇਸ ਟਾਈਮ ਆਲਰੇਡੀ ਚੱਲ ਰਹੀਆਂ ਹੈਗੀਆਂ ਆ। ਔਰੀਗਨ ਦੇ ਬਾਰਡਰ ਦੇ ਨਾਲ ਵੀ ਉਧਰ ਕੈਸਕੇਡਸ ਦੇ ਵਿੱਚ ਤੇ ਸਿਆਰਾ ਨਵਾਡਾ ਦੇ ਵਿੱਚ ਜਿਹੜੇ ਵੀ ਟਰੈਵਲਰਸ ਆ ਉਹਨਾਂ ਨੂੰ ਕਹਿੰਦੇ ਵੀ ਵਾਈਟ ਆਊਟ ਕੰਡੀਸ਼ਨਸ, ਰੋਡ ਕਲੋਜ਼ਰਸ, ਚੇਨ ਕੰਟਰੋਲਸ ਆ ਉਸ ਦਾ ਸਾਹਮਣਾ ਕਰਨਾ ਪਊਗਾ। ਸਿਆਰਾ ਦੇ ਵਿੱਚੋਂ ਕਹਿੰਦੇ ਜਿਹੜਾ ਵੀ ਕੋਈ ਲੰਘੂਗਾ ਅੱਜ ਉਹਨਾਂ ਦੇ ਲਈ ਕਾਫੀ ਮੁਸ਼ਕਲ ਜਿਹੜੀ ਉਹ ਹੋਊਗੀ। ਸੋ ਇੱਕ ਵੈਲਕਮਿੰਗ ਸਾਈਨ ਆਪਾਂ ਕਵਾਂਗੇ। ਕੈਲੀਫੋਰਨੀਅਨਸ ਤੇ ਖੁਸ਼ ਹੁੰਦੇ ਆ ਜਦੋਂ ਵੀ ਪਹਾੜਾਂ ਦੇ ਵਿੱਚ ਬਰਫ਼ ਜਾਂ ਮੀਂਹ ਪੈਂਦਾ ਆ। ਸੋ ਆਪਾਂ ਨੂੰ ਦਰਕਾਰ ਰਹਿੰਦੀ ਆ। ਅਕਸਰ ਪਾਣੀ ਜਿਹੜਾ ਸਾਡਾ ਮੁੱਕਿਆ ਰਹਿੰਦਾ ਆ। ਸੋ ਹੁਣ ਡਰਾਊਟ ਦੇ ਵਿੱਚੋਂ ਜੂਝਦੇ ਹੋਏ ਇਹ ਜਿਹੜੇ ਵਿੰਟਰ ਸਟਾਰਮਸ ਆ ਉਹਨਾਂ ਦਾ ਆਪਾਂ ਨੂੰ ਜਿਹੜਾ ਉਹ ਵੈਲਕਮ ਕਰਦੇ ਆ। ਸੋ ਜ਼ਿਆਦਾ ਮੀਂਹ ਪਵੇ, ਜ਼ਿਆਦਾ ਸਨੋ ਪਵੇ ਤਾਂ ਚੰਗੀ ਹੀ ਗੱਲ ਆ ਜੀ। ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਡਾਓ ਜੋਨ ਇੰਡਸਟਰੀਅਲ ਉੱਪਰ ਗਿਆ ਹੈਗਾ, ਨੈਟਫਲੈਕਸ ਇੱਕ ਵਾਰੀ ਫੇਰ ਥੱਲੇ ਨੂੰ ਲੁੜਕਿਆ ਹੈਗਾ। ਜੀ ਬਿਲਕੁਲ। ਸੋ ਡਾਓ ਜੋਨਸ ਅੱਜ 250 ਪੁਆਇੰਟ ਚੜ੍ਹਿਆ, 35,161 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 3 ਪੁਆਇੰਟ ਦੀ ਗਿਰਾਵਟ ਦਰਜ ਹੋਈ, 4459 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 167 ਪੁਆਇੰਟ ਦੀ ਗਿਰਾਵਟ ਆਈ, 13,453 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1957 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $102 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 2.85% ਦੇ ਉੱਤੇ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ
41,575 ਯੂਐਸ ਡਾਲਰ ਦੇ ਬਰਾਬਰ ਰਿਹਾ ਹੈਗਾ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 76 ਰੁਪਏ ਤੇ 26 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ।